ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਮਿੰਟੂ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਆਪਾਂ ਪੰਜਾਬ ਵਾਲੇ ਬੰਨਿਓ ਤਾਂ ਬਹੁਤ ਜਾਣਿਆਂ ਦੇ ਬਿਆਨ ਸੁਣ ਲਏ। ਬੇਸ਼ੱਕ ਉਹ ਅਕਾਲੀ ਦਲ ਦਾ ਕੋਈ ਮੈਂਬਰ ਹੋਵੇ ਤੇ ਬੇਸ਼ੱਕ ਭਾਜਪਾ ਦਾ ਕੋਈ ਸਮਰਥਕ ਹੋਵੇ। ਪ੍ਰਧਾਨ ਸਾਹਿਬ ਤੱਕ ਨੇ ਕਹਿ ਦਿੱਤਾ ਸੀ ਕਿ ਗੱਠਜੋੜ ਬਿਨਾਂ ਦਾਲ ਗਲਣੀ ਨਹੀਂ ਹੈ। ਪਰ ਹੁਣ ਜਿਹੜਾ ਬਿਆਨ ਹੈ ਉਹ ਦਿੱਲੀੋਂ ਆਇਆ ਤੇ ਦਿੱਲੀੋਂ ਆਏ ਬਿਆਨ ਦੀ ਕਦਰ ਵੀ ਜ਼ਿਆਦਾ ਹੁੰਦੀ ਹੈ ਤੇ ਉਹਦੇ 'ਚ ਦਮ ਵੀ ਕਹਿੰਦੇ ਜ਼ਿਆਦਾ ਹੁੰਦਾ ਹੈ। ਤੇ ਸਿਰਸਾ ਸਾਹਿਬ ਦੀ ਗੱਲ ਕਰ ਰਹੇ ਹਾਂ, ਮਨਜਿੰਦਰ ਸਿਰਸਾ ਉਹਨਾਂ ਨੇ ਗੱਠਜੋੜ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਹੈ ਉਹ ਕੀ ਪੇਸ਼ ਕਰਦਾ ਹੈ ਜੀ, ਕੀ ਤਸਵੀਰ ਬਣਾਉਂਦਾ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਕਾਲੀ ਦਲ ਨੇ ਉਹਨਾਂ ਚੋਂ ਵੀ ਪਤਾ ਨਹੀਂ ਕਿਹੜੇ ਅਕਾਲੀ ਦਲ ਦੇ ਨਾਲ ਇਹ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਜਾਂ ਨਹੀਂ ਹੋ ਸਕਦਾ ਗੱਠਜੋੜ। ਪਾਇਓ ਜ਼ਰਾ ਚਾਨਣ। ਦੇਖੋ, ਗੱਲਾਂ ਸਾਰੀਆਂ ਸਹੀ ਨੇ। ਮਨਜਿੰਦਰ ਸਿੰਘ ਸਿਰਸਾ ਅੱਜ ਪੰਜਾਬ ਐਂਡ ਹਰਿਆਣਾ ਗੁੱਟ ਉਹਨਾਂ ਨੇ ਧੰਨਵਾਦ ਕਰਦੇ ਹਾਂ ਕਿ ਬਈ ਇਹ ਜਿਹੜੀ ਉਹਨਾਂ ਨੇ ਵੈਸੇ ਆਮ ਆਦਮੀ ਪਾਰਟੀ ਨੂੰ ਭਗੌੜਾ ਦਲ ਕਿਹਾ ਕਿ ਜੋ ਪੰਜਾਬ 'ਚ ਲੁੱਟਣ ਆਇਆ ਸੀ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਠੀਕ ਹੈ ਜੀ। ਤਾਂ ਇਸੇ ਤੇ ਹੀ ਉਹਨਾਂ ਨੇ ਜਦੋਂ ਪਹੁੰਚੇ ਹੋਏ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇਹਨਾਂ ਦਾ ਕਹਿਣਾ ਸੀਗਾ ਕਿ 2022 ਤੋਂ ਅਸੀਂ ਇਕੱਲੇ ਲੜਦੇ ਪਏ ਹਾਂ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੱਲਿਆਂ ਹੀ ਚੱਲੇਗੀ, ਮਤਲਬ ਕੱਲਿਆਂ ਦਾ ਕਾਫਲਾ ਹੋਊਗਾ। ਇਹ ਉਹਨਾਂ ਦਾ ਕਹਿਣਾ ਸੀ, ਉਹਨਾਂ ਦਾ ਮਤਲਬ ਕਿ ਇਹ ਬਿਆਨ ਸੀ ਕਿ ਅਸੀਂ ਇਕੱਲੇ ਜਾਵਾਂਗੇ। ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਕਿ ਅਕਾਲੀ ਦਲ ਪਾਰਟੀ ਤੇ ਬੇਅਦਬੀ ਦੇ ਦੋਸ਼ ਲੱਗੇ ਹਨ ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਮਨਜ਼ੂਰ ਕਰਨ ਤੋਂ ਮਨਾ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਇੱਕ ਇਹ ਵੀ ਕਨਫਿਊਜ਼ਨ ਆ ਕਿ ਸੱਚਾ ਅਕਾਲੀ ਦਲ ਕਿਹੜਾ ਹੈ। ਦੇਖੋ, ਉਹਨਾਂ ਨੇ ਦੋ ਗੱਲਾਂ ਕਹਿ ਦਿੱਤੀਆਂ ਕਿ ਇੱਕ ਤੇ ਅਸੀਂ 2022 ਤੋਂ ਇਕੱਲੇ ਚੱਲਦੇ ਪਏ ਹਾਂ ਤੇ ਪੰਜਾਬ ਦੇ ਵਿੱਚ ਭਾਜਪਾ ਇਕੱਲਿਆਂ ਹੀ ਚੱਲੇਗੀ। ਹੁਣ ਉਹ ਇਕੱਲਿਆਂ ਕਦੋਂ ਤੱਕ ਚੱਲੇਗੀ ਗੁਰਪ੍ਰੀਤ ਜੀ, ਇਹ ਨਹੀਂ ਗਰੰਟੀ ਦਿੱਤੀ ਉਹਨਾਂ ਨੇ ਜੀ, ਕਿਉਂਕਿ ਹਰੇਕ ਲੀਡਰ ਅਗਾਂਹ ਦਾ ਵੀ ਰਸਤਾ ਰੱਖਦਾ। ਤੇ ਮੈਂ ਤੁਹਾਨੂੰ ਇੱਕ ਚੀਜ਼ ਰਾਜਨੀਤੀ ਦੇ ਪਰਪੇਖ ਚੋਂ ਦੱਸ ਦੇਵਾਂ, ਖਾਸ ਤੌਰ ਤੇ ਇੰਡੀਆ ਦੀ ਰਾਜਨੀਤੀ ਦਾ ਜਿਹੜਾ 15 ਸਾਲ ਦਾ ਮੇਰਾ ਨਿਚੋੜ ਆ ਕਿ ਇੱਥੇ ਜੋ ਵੀ ਹੁੰਦਾ ਹੈ ਉਹਨੂੰ ਵਰਤਮਾਨ ਦੇ ਲਿਹਾਜ਼ ਨਾਲ ਸਮਝੋ। ਨਾ ਤਾਂ ਪਾਸਟ ਕੋਈ ਮਾਇਨੇ ਰੱਖਦਾ, ਨਾ ਭਵਿੱਖਮੁਖੀ ਕੋਈ ਸਕੀਮ ਮਾਇਨੇ ਰੱਖਦੀ ਆ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹੀ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨਜ਼ਰ ਆ ਰਹੇ ਆ ਕਿ ਬਈ ਇਕੱਲੇ ਚੱਲਦੇ ਆ ਰਹੇ ਆ 2022 ਤੋਂ ਤੇ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਚੱਲੇਗੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਬੜਾ ਥੱਲੇ ਗਿਆ। ਹੁਣ ਨਾਲ ਉਹ ਵੀ ਕਹਿ ਰਹੇ ਆ ਕਿ ਇਹ ਕਨਫਿਊਜ਼ਨ ਆ ਹਾਲੇ ਕਿ ਅਕਾਲੀ ਦਲ ਸੱਚਾ ਮਤਲਬ ਕਿ ਇਹ ਅਕਾਲੀ ਦਲ ਹੈ ਜਿਹੜਾ ਉਹ ਬਾਦਲ ਧੜੇ ਵਾਲਾ ਉਹ ਨਿਤਰੇਗਾ ਕਿ ਦੂਸਰਾ, ਯਾਨੀ ਸੱਚੇ ਦਾ ਮਤਲਬ ਹੁਣ ਸੱਚੇ ਦੀ ਪਰਿਭਾਸ਼ਾ ਕੀ ਆ ਜਿਹੜਾ ਉਹ ਸ਼ਬਦ ਇਸਤੇਮਾਲ ਕਰ ਰਹੇ ਨੇ, ਇਹੋ ਹੀ ਹੈ ਨਾ ਕਿ ਕਿਹੜਾ ਰੁੜ ਜਾਏਗਾ ਸਮੇਂ ਦੇ ਵੇਗ ਦੇ ਵਿੱਚ ਤੇ ਕਿਹੜਾ ਨਿੱਤਰ ਜਾਏਗਾ, ਨਤਾਰਾ ਹੋ ਜਾਏਗਾ। ਜੀ ਪਰ ਇੱਕ ਕੰਧ ਤੇ ਲਿਖਿਆ ਸੱਚ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਦੇਖੋ ਸਮੀਕਰਨ ਹੀ ਪੰਜਾਬ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬਣ ਗਏ ਨੇ, ਚਾਹੇ ਉਸਨੂੰ ਆਪਾਂ ਸੋਸ਼ਲ ਇੰਜੀਨੀਅਰਿੰਗ ਕਹਿ ਲਈਏ, ਚਾਹੇ ਸਮੇਂ ਦੀ ਕਸਵੱਟੀ ਕਹਿ ਲਓ ਕਿ ਅੱਜ ਸਮੀਕਰਨਾਂ ਦੀ ਮੰਗ ਹੈ, ਸਮੇਂ ਦਾ ਤਕਾਜ਼ਾ ਕਹਿ ਲਓ ਕਿ ਅਕਾਲੀ ਦਲ ਤੇ ਭਾਜਪਾ
ਗੱਠਜੋੜ ਤੋਂ ਬਗੈਰ ਦੋਵੇਂ ਇੱਕੋ ਥਾਂ ਤੇ ਖਲੋਤੇ ਹੂੰ ਨਾ। ਕੋਈ ਉਹ ਬਾਜ਼ੀ ਪਲਟਾ ਸਕਦੇ। ਅਕਾਲੀ ਦਲ ਫਰਜ਼ ਕਰੋ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਕਿ ਅਕਾਲੀ ਦਲ ਮੰਨ ਲਓ ਨਵਾਂ ਅਕਾਲੀ ਦਲ ਹੈ ਜਿਹੜਾ, ਇਹ ਮਜ਼ਬੂਤ ਹੋ ਜੀ ਜਾਂਦਾ, ਫਰਜ਼ ਕਰੋ। ਕੀ ਜੀ ਤੁਹਾਨੂੰ ਲੱਗਦਾ ਹੈ ਕਿ ਪਹਿਲੇ ਇਲੈਕਸ਼ਨ ਦੇ ਵਿੱਚ ਉਹ ਬੜਾ ਧੂਆਂਧਾਰ ਪ੍ਰਦਰਸ਼ਨ ਕਰ ਜਾਣਗੇ? ਕਿਉਂਕਿ ਕੁਝ ਇਲਾਕਿਆਂ ਦੇ ਵਿੱਚ ਤੇ ਠੀਕ ਆ, ਮੰਨ ਲਓ ਮਾਝਾ ਹੈ, ਮਾਝੇ ਦੇ ਕੁਝ ਹਲਕਿਆਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਹੋ ਸਕਦਾ, ਮਾਲਵੇ ਦੇ ਕੁਝ ਹਲਕਿਆਂ 'ਚ ਹੋ ਸਕਦਾ, ਪਰ ਸਰਕਾਰ ਕੱਲਿਆਂ ਬਣਾਉਣ ਵਾਸਤੇ ਤੁਹਾਨੂੰ 59 ਐਮਐਲਏ ਚਾਹੀਦੇ ਆ। 59 ਜੀ 59 ਇੱਕ ਬਹੁਤ ਵੱਡਾ ਅੰਕੜਾ ਹੁੰਦਾ ਹੈ। ਜੇ ਤੁਸੀਂ ਕਿਸੇ ਨਾਲ ਰਲ ਮਿਲ ਕੇ ਵੀ ਚੱਲਣਾ, ਐਟਲੀਸਟ 40 ਜਿੱਤਣੀਆਂ ਪੈਣਗੀਆਂ। ਜੀ ਜੀ ਤਾਂ ਇਹ ਬਹੁਤ ਵੱਡਾ, ਮੈਂ ਨਹੀਂ ਕਹਿੰਦਾ ਵੀ ਅਸੰਭਵ ਹੈ, ਪਰ ਅੱਜ ਦੀ ਘੜੀ ਉਹ ਸੰਭਵ ਹੀ ਨਹੀਂ ਲੱਗਦਾ ਨਾ। ਹੂੰ ਕਿ ਮੈਂ ਤੁਹਾਨੂੰ ਥੋੜਾ ਹਿਸਟਰੀ 'ਚ ਲੈ ਚੱਲਦਾ। ਦੇਖੋ, ਜੀ ਇਹ ਗੱਲ ਮੈਨੂੰ ਇੱਕ ਬਹੁਤ ਵੱਡੇ ਅਕਾਲੀ ਲੀਡਰ ਨੇ ਦੱਸੀ ਸੀ ਜੀ ਕਿ ਸੁਖਬੀਰ ਸਿੰਘ ਬਾਦਲ ਅੱਜ ਇਸ ਤਰ੍ਹਾਂ ਦੇ ਹਸ਼ਰ 'ਚ ਕਿਉਂ। ਮੈਂ ਅੱਧੀ ਗੱਲ ਦੱਸੂਗਾ ਤੁਹਾਨੂੰ, ਅੱਧੀ ਕਿਤੇ ਫੇਰ ਖੋਲ ਕੇ ਦੱਸੂਗਾ। ਜੀ ਅੱਧੀ ਗੱਲ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ 12 ਦੇ ਵਿੱਚ ਸਰਕਾਰ ਬਣਾ ਲਈ, ਰਿਪੀਟ ਕਰ ਲਈਏ ਆਪਦੇ ਦਮ ਤੇ, ਜੀ 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 ਤਾਂ ਸੁਖਬੀਰ ਸਿੰਘ ਬਾਦਲ ਦੇ ਹੌਸਲੇ ਇੰਨੇ ਵੱਧ ਗਏ ਕਿ ਉਹਨੇ ਆਖਿਆ ਕਿ ਅਸੀਂ ਹੁਣ ਸੀਟ ਸ਼ੇਅਰਿੰਗ ਜਿਹੜੀ ਆ, 13-14 ਦਾ ਇਲੈਕਸ਼ਨ ਆ ਰਿਹਾ ਸੀਗਾ ਨਾ ਲੋਕ ਜੀ ਸਭਾ ਜੀ ਦਾ, ਕਿ ਅਸੀਂ ਆਪਣੇ ਕੈਂਡੀਡੇਟ ਪੰਜਾਬ ਤੋਂ ਬਾਹਰ ਵੀ ਖਿਲਾਰਾਂਗੇ। ਮਤਲਬ ਕਿ ਆਪਣੀ ਸੀਟ ਸ਼ੇਅਰਿੰਗ ਉੱਥੇ ਵੀ ਹੋਣੀ ਚਾਹੀਦੀ ਹੈ। ਜੀ ਜੇ ਤੁਸੀਂ ਸਾਡੇ ਨਾਲ ਇੱਥੇ ਕਰ ਰਹੇ ਹੋ ਤਾਂ ਫਿਰ ਹੂੰ ਹਰਿਆਣੇ 'ਚ ਕਿਉਂ ਨਹੀਂ? ਕਿਉਂਕਿ ਉੱਥੇ ਵੀ 20-25 ਲੱਖ, ਉਦੋਂ ਤਾਂ ਹਰਿਆਣੇ 'ਚ ਅਕਾਲੀ ਦਲ ਇੱਕੋ ਹੀ ਸੀ ਨਾ, ਜੀ ਜੀ ਦਿੱਲੀ 'ਚ ਇੱਕੋ ਹੀ ਸੀ ਇਹਨਾਂ ਦਾ, ਜੀ ਜਾਂ ਸਰਨੇ ਹੋ ਰਹੀ ਸੀਗੇ, ਤੁਹਾਨੂੰ ਪਤਾ ਹੀ ਆ। ਹੂੰ ਤੇ ਜੇ ਰਾਜਸਥਾਨ 'ਚ ਵੇਖੀਏ, ਯੂਪੀ 'ਚ, ਇਹਨਾਂ ਨੇ ਕਿਹਾ ਕਿ ਜਿੱਥੇ ਸਿੱਖ ਨੇ ਉਸ ਹਿਸਾਬ ਨਾਲ ਸਾਡੇ ਨਾਲ ਸੀਟ ਸ਼ੇਅਰਿੰਗ ਕਰੋ। ਇੱਥੋਂ ਸਿਆਪਾ ਪੈ ਗਿਆ। ਜੀ ਭਾਜਪਾ ਨੇ ਕਿਹਾ ਕਿ ਜੇ ਤੁਸੀਂ ਜੇ ਆ ਕਰੋਗੇ, ਅਸੀਂ ਤੁਹਾਡਾ ਸਾਥ ਛੱਡਦੇ ਹਾਂ। ਹੂੰ ਫਿਰ ਵੇਲਾ ਯਾਦ ਕਰੋ ਕਿ ਧੂਰੀ, ਮੋਗਾ, ਤਲਵੰਡੀ ਸਾਬੋ ਇਲੈਕਸ਼ਨ ਕਰਵਾਏ ਗਏ ਸਨ। ਜੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਮਐਲਏ ਪੂਰੇ ਕਰਨ ਵਾਸਤੇ ਉਹ ਜੋੜ ਤੋੜ ਕੀਤੇ ਸਨ। ਇਹ ਜੀ ਮੈਨੂੰ ਖੁਦ ਇੱਕ ਬਹੁਤ ਵੱਡੀ, ਉਹਨਾਂ ਦੀ ਵੀ ਆਪਣੀ ਫੈਮਿਲੀ ਦੀ ਲੈਗਸੀ ਆ। ਬਾਦਲ ਪਰਿਵਾਰ ਨਹੀਂ, ਉਹਨਾਂ ਦੀ ਵੀ ਮਾਲਵੇ ਦੇ ਵਿੱਚ ਕਹਿ ਲਓ ਕਿ ਆਪਣੇ ਪਰਿਵਾਰ ਦੀ ਇੱਕ ਵਿਰਾਸਤ ਹੈ ਸਿਆਸਤ ਦੀ। ਤੇ ਮੈਨੂੰ ਇਹ ਗੱਲ ਉਹਨਾਂ ਨੇ ਆਪ ਦੱਸੀ ਕਿ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਡਾਊਨਫਾਲ ਇੱਥੋਂ ਸ਼ੁਰੂ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਅੱਖਾਂ ਵਿਖਾਈਆਂ ਤੇ ਜੀ ਰੱਬੋਂ ਕੁਦਰਤ ਦਾ ਇਤਫਾਕ ਵੇਖੋ ਕਿ ਗੁਜਰਾਤ ਲੌਬੀ ਪਾਵਰਫੁਲ ਹੋ ਗਈ ਉਸੇ ਸਮੇਂ 'ਚ। ਯਾਨੀ ਜਿਵੇਂ ਇਹਨਾਂ ਨੇ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਤੇ ਉਧਰੋਂ ਚਨਕਿਆ ਵੀ ਆ ਗਿਆ। ਤੇ ਫਿਰ ਤੁਸੀਂ ਗਾਂ ਦੇਖ ਲਓ। ਫਿਰ ਗਾਂ ਦੀ ਹੁਣ ਗੱਲ ਮੈਂ ਇੱਕ ਵਾਰੀ ਸਸਪੈਂਸ 'ਚ ਰੱਖ ਲੈਣਾ ਕਿ ਗਾਂ ਕੀ ਹੋਇਆ ਸੀ, ਕਦੇ ਤੁਹਾਨੂੰ ਉਹ ਵੀ ਖੋਲ ਕੇ ਦੱਸ ਦਊਂ। ਅੱਜ ਦਾ ਆਪਣਾ ਵਿਸ਼ਾ ਇਹੋ ਹੀ ਆ ਕਿ ਇਹ ਅੱਗੇ ਵੀ ਇਸ ਤਰ੍ਹਾਂ ਵਾਪਰਿਆ ਹੈ ਜੀ, ਕਿ ਇੱਕ ਦੂਜੇ ਦੇ ਨਾਲ ਇਹ ਚੱਲ ਕੇ ਸਰਕਾਰ ਤੱਕ ਪਹੁੰਚੇ, ਫਿਰ ਅੰਦਰ ਖਾਤੇ ਆ ਸਭ ਕੁਝ ਹੋਇਆ। ਸੋ ਇਸ ਵਾਸਤੇ ਮਨਜਿੰਦਰ ਸਿੰਘ ਸਿਰਸਾ ਇਹਨਾਂ ਸਾਰੀਆਂ ਘਟਨਾਵਾਂ ਦੇ ਗਵਾਹ ਨੇ। ਹੂੰ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕਿ ਜੀ ਉਸ ਵੇਲੇ ਕੀ ਕੁਝ ਹੋਇਆ। ਸੋ ਲਿਹਾਜ਼ਾ ਜੇ ਆਪਾਂ ਵੇਖੀਏ ਤਾਂ ਹਾਲੇ ਪਹਿਲਾਂ ਤੇ ਬਿਲਕੁਲ ਇਹਨਾਂ ਦੀ ਇਹ ਗੱਲ ਦਰੁਸਤ ਆ ਕਿ ਕਨਫਿਊਜ਼ਨ ਹੈ, ਇਹ ਜੀ ਨਤਾਰਾ ਹੋਣਾ ਬਾਕੀ ਆ ਕਿ ਕਿਹੜਾ ਅਕਾਲੀ ਦਲ ਕਿੰਨਾ ਵਜਨ ਰੱਖੂਗਾ। ਪਰ ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਤਾਂ ਇਸ ਵੇਲੇ ਦੀ ਮੈਂ ਗੱਲ ਕਰਦਾ, ਸਿਨੈਰੀਓ ਇਸ ਤਰ੍ਹਾਂ ਦਾ ਕਿ ਗੱਠਜੋੜ ਤੋਂ ਬਗੈਰ ਕੋਈ ਵੀ ਪੋਜੀਸ਼ਨ ਜਿਹੜੀ ਆ ਮੈਨੂੰ ਬਣਦੀ ਨਜ਼ਰ ਨਹੀਂ ਆਉਂਦੀ। ਬਾਕੀ ਜੀ ਦੇਖੋ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵਰਤਮਾਨ ਦੇ ਮੱਦੇ ਨਜ਼ਰ ਬਿਆਨ ਹੁੰਦੇ ਆ। ਕੱਲ ਨੂੰ ਜੀ ਜਦੋਂ ਜੀ ਗੱਠਜੋੜ ਹੋਇਆ ਤਾਂ ਉਸ ਸਮੇਂ ਜਿਹੜਾ ਵਰਤਮਾਨ ਹੋਏਗਾ ਉਹਦੇ ਲਿਹਾਜ਼ ਨਾਲ ਫਿਰ ਤੁਹਾਨੂੰ ਪਤਾ ਸਟੇਟਮੈਂਟਾਂ ਰਿਪੇਅਰ ਵੀ ਕਰ ਲਈਆਂ ਜਾਂਦੀਆਂ। ਜੀ 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 ਡੈਂਟਿੰਗ ਪੈਂਟਿੰਗ ਚੱਲਦੀ ਰਹਿੰਦੀ ਹੈ। ਸੋ ਦੇਖੋ ਬਣਦਾ ਕੀ ਹੈ। ਅੱਗੇ ਚੱਲਦੇ ਆ। ਪੰਜਾਬ ਦੇ ਵਿੱਚ ਸੈਮੀ ਕੰਡਕਟਰ ਪਲਾਂਟ ਨੂੰ ਮਿਲੀ ਮਨਜ਼ੂਰੀ ਜੀ। ਦੇਖੋ, ਇਦਾਂ ਦੇ ਪ੍ਰੋਜੈਕਟ ਆ ਜਾਣ ਤੇ ਕੋਈ ਮਾੜੀ ਗੱਲ ਵੀ ਨਹੀਂ ਹੈ, ਮਾੜੀ ਗੱਲ ਜੀ ਵੀ ਨਹੀਂ ਹੈ। ਮੈਂ ਤੇ ਇਸ ਹੱਕ ਦੇ ਵਿੱਚ ਹਾਂ ਕਿ ਜਿਹੜਾ ਦੇਖੋ ਆਪਣੇ ਕੋਲ ਇੱਕ ਸ਼ਹਿਰ ਹੈ ਟਿਕਾਣੇ ਤੇ, ਮੋਹਾਲੀ, ਜੀ ਜਿਹਨੂੰ ਆਪਾਂ ਅੱਗੇ ਲਿਜਾ ਸਕਦੇ ਹਾਂ ਜੀ। ਪਰ ਗੱਲਾਂ ਕੀਤੀਆਂ ਕੁਝ ਹੋਰ ਜਾਂਦੀਆਂ। ਜਿਵੇਂ ਮੈਂ ਪਿਛਲੇ ਦਿਨ ਹੀ ਇੱਕ ਗੱਲ ਕੀਤੀ ਸੀਗੀ ਕਿ ਮਾਨ ਸਾਹਿਬ ਦੇ ਜਿਗਰੀ ਯਾਰ ਜਿਹੜੇ ਆ ਉਹ ਨਾਇਬ ਸੈਣੀ ਦੇ ਕੋਲ ਤੁਰੇ ਫਿਰਦੇ ਸੀ। ਜੀ ਕਿਉਂ? ਇਹਨਾਂ ਨੇ ਐਲਾਨ ਕੀਤਾ ਸੀ 2023 ਦੇ ਵਿੱਚ, ਜਨਵਰੀ ਦੇ ਵਿੱਚ, ਕਿ ਅਸੀਂ ਜੀ ਫਿਲਮ ਸਿਟੀ ਦਾ ਨਿਰਮਾਣ ਕਰਾਂਗੇ ਤੇ ਤੁਸੀਂ ਦੇਖ ਲਓ। ਮੈਂ ਤੇ ਹਾਸੇ ਨਾਲ ਕਿਹਾ ਸੀ, ਮੈਂ ਕਿਹਾ ਫੋਰਟਿਸ ਦੇ ਕੋਲ ਬਣੀ ਤੇ ਪਈ ਹੈ ਜਿੱਥੇ ਕੇਜਰੀਵਾਲ ਸਾਹਿਬ ਦਾ ਟਿਕਾਣਾ ਹੈ,
ਉਹ ਫਿਲਮ ਜੀ ਸਿਟੀ ਆ, ਹੋਰ ਕੀ ਆ। ਹੀਰੋ ਹੂੰ ਉਹਦੇ ਅਰਵਿੰਦ ਜੀ ਆ। ਜੀ ਤਾਂ ਜੀ ਤੁਸੀਂ ਵੀ ਕਿਤੇ ਲੰਘਦੇ ਟੱਪਦੇ ਤੇ ਉੱਤੇ ਨਜ਼ਰ ਮਾਰ ਲੈਣਾ ਜੀ। ਫੋਰਟਿਸ ਤੋਂ ਜਦੋਂ ਆਪਾਂ ਗੁਰਦੁਆਰਾ ਅੰਬ ਸਾਹਿਬ ਨੂੰ ਜਾਂਦੇ ਆ, ਤਾਂ ਰਸਤੇ ਦੇ ਜੀ ਵਿੱਚ ਜੀ ਹੀ ਆ, ਨਾਲ ਹੀ ਭਵਨ ਆ, ਤੁਸੀਂ ਦੇਖ ਲੈਣਾ ਜੀ ਉੱਥੇ ਬਣੀ ਪਈ ਹੈ ਫਿਲਮ ਸਿਟੀ। ਤਾਂ ਗੱਲ ਇਹ ਆ ਹੂੰ ਕਿ ਐਲਾਨ ਆਪਣੀ ਜਗ੍ਹਾ ਹੁੰਦੇ ਆ, ਅਮਲ ਆਪਣੀ ਜਗ੍ਹਾ ਹੁੰਦੇ ਆ, ਤੇ ਉਹਨਾਂ ਨੇ ਉਧਰ ਪਿੰਜੌਰ ਵਾਲੀ ਸਾਈਡ ਆਪਣੀ ਫਿਲਮ ਇੰਡਸਟਰੀ ਜਿਹੜੀ ਉਹ ਸ਼ੁਰੂ ਵੀ ਕਰ ਦਿੱਤੀ, ਫਿਲਮ ਸਿਟੀ। ਜੀ ਤਾਂ ਵੇਖ ਲਓ, ਮਾਨ ਸਾਹਿਬ ਦੇ ਜਿਗਰੀ ਯਾਰ ਉੱਥੇ ਖਲੋਤੇ ਸਨ, ਨਾਇਬ ਸੈਣੀ ਦੇ ਕੋਲ। ਤਾਂ ਹੂੰ ਗੱਲ ਇਹ ਹੈ ਕਿ ਅਸੀਂ ਬਹੁਤ ਕੁਝ ਕਰ ਸਕਦੇ ਸੀ। ਅਸੀਂ ਉੱਥੇ ਕੀ ਹੈ, ਮੋਹਾਲੀ ਦੇ ਵਿੱਚ ਬਿਲਡਿੰਗਾਂ ਹੀ ਛੱਤੀ ਗਏ, ਬਿਲਡਿੰਗਾਂ ਹੀ ਛੱਤੀ ਗਏ, ਜ਼ੀਰਕਪੁਰ ਮੋਹਾਲੀ। ਹੁਣ ਇਹਨਾਂ ਨੇ ਕੇਂਦਰ ਵਾਲਿਆਂ ਨੇ 4 ਪਲਾਟ ਲਾਉਣੇ ਸੀਗੇ। ਉਹ 4 ਪਲਾਂਟ ਜਿਹੜੇ ਆ, ਉਹ 2 ਤੇ ਸ਼ਾਇਦ ਉੜੀਸਾ ਨੂੰ ਆ, ਤੇ ਜੀ ਇੱਕ ਆਂਧਰਾ ਨੂੰ, ਤੇ ਇੱਕ ਪੰਜਾਬ ਨੂੰ ਮਿਲਿਆ। ਜੀ ਇਹਨਾਂ ਪਲਾਂਟਸ ਦੀ ਜਿਹੜੀ ਕੁੱਲ ਲਾਗਤ ਹੈ, ਉਹ 5000 ਕਰੋੜ ਦੇ ਕਰੀਬ ਦੱਸੀ ਜਾਂਦੀ ਆ। ਤੇ ਦੱਸਦੇ ਆ ਕਿ ਇਹਦੇ ਨਾਲ ਰੁਜ਼ਗਾਰ ਵੀ ਨਿਕਲੇਗਾ। ਇਸ ਤੋਂ ਇਲਾਵਾ ਇਹ ਵੀ ਅੱਜ ਦਾਅਵਾ ਕੀਤਾ ਗਿਆ, ਕਿਉਂਕਿ ਕੈਬਨਿਟ ਤੋਂ ਅਪਰੂਵ ਹੋ ਗਿਆ ਜੀ। ਇਹ ਕੋਈ ਇਕੱਲਾ ਐਲਾਨ ਨਹੀਂ, ਕੇਂਦਰੀ ਜੀ ਕੈਬਨਿਟ ਨੇ ਅਪਰੂਵ ਕਰ ਦਿੱਤਾ ਹੈ ਇਸ। ਜੀ ਤੇ ਸੈਮੀਕੰਡਕਟਰ, ਤੁਹਾਨੂੰ ਪਤਾ ਹੀ ਹੈ, ਸੈਮੀਕੰਡਕਟਰ ਜੋ ਆਪਣੇ ਕੋਲ ਗੈਜਟਸ ਹੁੰਦੇ ਨੇ, ਜੀ ਉਹਨਾਂ ਦੀ ਜਾਨ ਹੈ ਨਾ। ਜੀ ਮੋਬਾਈਲ, ਕਾਰ, ਕੰਪਿਊਟਰ, ਇਹ ਸਮਝ ਲਓ ਕਿ ਸੈਮੀਕੰਡਕਟਰ ਇਹਨਾਂ ਦੀ ਰੂਹ ਆ। ਜੀ ਤਾਂ ਗੱਲ ਇਹ ਹੈ ਕਿ ਬਈ ਬੁੱਤ ਤੇ ਰੂਹ ਦੋਨੇ ਇਕੱਠੇ ਇਕੱਠੇ ਹੋਣ ਤੇ ਤਾਂ ਹੀ ਗੱਲ ਚੱਲਦੀ ਹੈ ਨਾ। ਜੀ ਤਾਂ ਖੈਰ, ਹੁਣ ਇਹਨਾਂ ਨੇ ਇਹ ਐਲਾਨ ਕਰ ਦਿੱਤਾ 6 ਮਹੀਨਿਆਂ ਦੇ ਵਿੱਚ ਕਹਿੰਦੇ ਕਿ ਕੰਮਕਾਰ ਸ਼ੁਰੂ ਹੋ ਜਾਏਗਾ। ਬੀਤੇ ਦਿਨ ਹੀ ਤੁਹਾਨੂੰ ਯਾਦ ਹੋਣਾ ਹੈ ਕਿ ਮਾਨ ਸਾਹਿਬ ਵੀ ਇਸ ਬਾਬਤ ਬੋਲ ਰਹੇ ਸਨ। ਸ਼ਾਇਦ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਪ੍ਰੋਜੈਕਟ ਆ ਜਾਣਾ। ਜੀ ਜੀ ਤਾਂ ਉਹ ਕਹਿ ਰਹੇ ਸੀਗੇ ਕਿ ਇੱਧਰ ਬਈ ਆਪਾਂ ਵਧੀਏ। ਵੈਸੇ ਉਹਨਾਂ ਦੀ ਗੱਲ ਮਾੜੀ ਨਹੀਂ ਹੈ, ਮੈਂ ਐਵੇਂ ਕਹਾਂ ਕਿ ਸੈਮੀਕੰਡਕਟਰ ਚਿਪਸ ਜਿਹੜੀਆਂ ਨੇ ਵੀ ਅੱਜ ਹਰੇਕ ਤਕਨੀਕ ਦਾ ਆਧਾਰ ਨੇ। ਤਾਂ ਚੰਗਾ ਜੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਨਾਲ ਇਹ ਵੀ ਸੁਣਿਆ ਮੈਂ ਕਿ ਟੈਕ ਪਾਰਕ ਵੀ ਬਣ ਰਿਹਾ ਹੈ, ਜਿਹਦੇ ਨਾਲ AI ਤਕਨੀਕ ਦੇ ਵਿੱਚ ਕੰਮ ਕੀਤਾ ਜਾਵੇਗਾ। ਦੇਖੋ ਠੀਕ ਹੈ, ਮਾੜੀ ਗੱਲ ਨਹੀਂ ਹੈ, ਇਸ ਤਰ੍ਹਾਂ ਦੇ ਉਦਯੋਗ ਆਉਣ, ਇਸ ਤਰ੍ਹਾਂ ਦੀ ਟੈਕਨੋਲੋਜੀ ਸਾਡੇ ਇੱਥੇ ਆਵੇ, ਠੀਕ ਆ। ਪਰ ਗੱਲ ਇਹ ਆ ਕਿ ਹੁਣ ਕ੍ਰੈਡਿਟ ਵਾਰ ਦੇ ਵਿੱਚ ਨਾ ਉਲਝ ਜਾਣ, ਉਹ ਕਹਿਣ ਵੀ ਸਾਡਾ, ਉਹ ਕਹਿਣ ਸਾਡਾ ਹੈ। ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਹੋਰ, ਮੇਰਾ ਮੰਨਣਾ ਹੈ ਕਿ AI ਦੇ ਵਿੱਚ ਸਾਨੂੰ ਬਿਹਤਰ ਕੰਮ ਕਰਨਾ ਚਾਹੀਦਾ ਹੈ। ਜੀ AI ਦਾ ਬੜਾ ਜ਼ਮਾਨਾ ਹੈ, AI ਦੇ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ। ਪਰ ਸਾਡੀ ਬਦਕਿਸਮਤੀ ਵੇਖੋ ਕਿ ਇਹਨਾਂ ਨੇ 8 UPSC ਸੈਂਟਰ ਤੇ ਜੀ 16 ਮੈਡੀਕਲ ਕਾਲਜ ਗਏ ਸਨ, ਤੇ 16 ਹੂੰ ਮੈਡੀਕਲ ਕਾਲਜਾਂ ਚੋਂ ਇੱਕ ਦੀ ਵੀ ਅੱਜ ਤੱਕ ਹਿੱਟ ਨਹੀਂ ਲੱਗੀ। ਤੇ ਜਿਹੜੇ 8 UPSC ਕੋਚਿੰਗ ਸੈਂਟਰ ਕਹੇ ਸੀਗੇ ਕਿ ਇਹਨਾਂ ਦੇ ਵਿੱਚੋਂ ਪੜ੍ਹੇ ਬੱਚੇ ਜਿਹੜੇ ਆ, ਉਹ ਗਾਂ ਜਾ ਕੇ UPSC ਜਾਂ IPS ਕਰੈਕ ਕਰਨਗੇ, ਤੇ ਸੌਰੀ UPSC ਕਰੈਕ ਕਰਕੇ IAS ਬਣਨਗੇ ਜਾਂ IPS ਬਣਨਗੇ। ਤਾਂ ਤੁਸੀਂ ਜੀ ਦੇਖੋ ਕਿ ਪਿਛਲੇ 3 ਸਾਲਾਂ ਦੇ ਵਿੱਚ ਜੇ ਆਪਾਂ ਸਰਕਾਰ ਦੀ ਕਾਰਗੁਜ਼ਾਰੀ ਦੇਖੀਏ, ਤਾਂ 2 ਸਾਲ ਇਸ ਐਲਾਨ ਨੂੰ ਹੋਏ ਨੇ। ਤਾਂ ਤੁਸੀਂ ਮੈਨੂੰ ਜੀ ਇੱਕ ਵੀ ਸੈਂਟਰ ਦੱਸ ਦਿਓ। ਮਤਲਬ ਕਿ ਠੀਕ ਹੈ, ਐਲਾਨ ਵਧੀਆ ਸੀਗੇ, ਇਹ ਕਦਮ ਵੀ ਵਧੀਆ ਨੇ, ਜੀ ਜੇ ਪੁੱਟੇ ਜਾਣ ਤਾਂ ਮੇਰੇ ਖਿਆਲ ਹੂੰ ਨਾਲ ਜ਼ਰੂਰੀ ਹੈ। ਔਰ ਇਸ ਤਰ੍ਹਾਂ ਦੇ ਉਦਯੋਗ ਇਹ ਹੈ ਨਾ ਕਿ ਜ਼ਿਆਦਾ ਜ਼ਮੀਨ ਵੀ ਨਹੀਂ ਖਾਂਦੇ, ਜਿਹੜੀ ਪੰਜਾਬ ਦੀ ਇੱਕ ਬੇਸਿਕ ਸਮੱਸਿਆ ਹੈ। ਜੇ ਇਦਾਂ ਦੇ ਉਦਯੋਗ ਹੂੰ ਆਈ ਜਾਣ, ਜਿਨ੍ਹਾਂ ਦੇ ਵਿੱਚ ਰੁਜ਼ਗਾਰ ਬਿਹਤਰ ਹੋਵੇ, ਜਿਨ੍ਹਾਂ ਦੇ ਵਿੱਚ ਜੀ ਜੀ ਆਊਟਪੁੱਟ ਬਿਹਤਰ ਹੈ, ਤੇ ਜ਼ਮੀਨ ਦਾ ਖੌਅ ਨਾ ਜ਼ਿਆਦਾ ਬਣ, ਮੇਰੇ ਖਿਆਲ ਦੇ ਨਾਲ ਸਾਡੇ ਲਈ ਇੰਡਸਟਰੀ ਇਹ ਲਾਭਦਾਇਕ ਰਹੇਗੀ। ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਰਣਜੀਤ ਸਿੰਘ ਗਿੱਲ ਨੂੰ ਰਾਹਤ ਮਿਲ ਗਈ ਹੈ ਜੀ। ਬੀਤੇ ਦਿਨੀ ਉਹਨਾਂ ਨੇ ਪੱਲਾ ਪਵਾਇਆ ਗਲ ਦੇ ਵਿੱਚ, ਤੇ ਉਧਰੋਂ ਸਵੇਰ ਨੂੰ ਹੀ ਆ ਕੇ ਖੜ ਗਏ ਗੇਟ ਤੇ। ਆਓ ਜੀ, ਦੇਖੋ ਗੱਲ ਇਹ ਆ ਕਿ ਹੁਣ ਸਰਕਾਰ ਵੀ ਕਈ ਵਾਰ ਨਾ ਕਮਾਲ ਕਰਦੀ ਹੈ ਗੁਰਪ੍ਰੀਤ ਜੀ। ਜੀ ਇਹ ਜਿਹੜੇ ਇੱਕ ਸਾਡਾ ਵੇਲੀ ਪੱਤਰਕਾਰ ਵੀ ਹੈਗਾ, ਉਹਦਾ ਪਿੰਡ ਵੀ ਗੁਰੂਸਰ ਹੈ, ਰਣਜੀਤ ਗਿੱਲ ਉਹਦਾ ਨਾਂ। ਉਹਨੇ ਮੈਨੂੰ ਮੈਸੇਜ ਕੀਤਾ, ਮੈਨੂੰ ਕਹਿੰਦਾ ਪਹਿਲਾਂ ਉਹ ਭਰਾਵਾ, ਹੀ ਲੱਗੇ ਸੀ। ਆਹੋ, ਕਹਿੰਦਾ ਭਰਾਵਾ ਲੋਕਾਂ ਨੇ ਮੇਰਾ ਗਾਹ ਪਾਇਆ ਹੋਇਆ। ਜੀ ਜੀ ਹਾਂਜੀ, ਤੇ ਗੱਲ ਇਹ ਹੈ ਕਿ ਇਹ ਰਣਜੀਤ ਗਿੱਲ, ਗਿਲਕੋ ਵੈਲੀ, ਜੀ ਤਾਂ ਇਹ ਤੇ ਕਦੇ ਮੰਤਰੀ ਰਹੇ ਨਹੀਂ, ਕਦੇ ਕਿਸੇ ਜੀ ਸਰਕਾਰੀ ਅਹੁਦੇ ਤੇ ਰਹੇ ਨਹੀਂ। ਇਲੈਕਸ਼ਨ 2 ਵਾਰੀ ਸੁੱਖ ਨਾਲ ਹਾਰ ਗਏ ਸਨ। ਹੂੰ ਤਾਂ ਸਿੱਧਾ ਤੇ ਇਹਨਾਂ ਤੇ ਮੁਕੱਦਮਾ ਕੋਈ ਬਣਾਇਆ ਹੀ ਨਹੀਂ ਸੀ ਜਾ ਸਕਦਾ, ਜੀ ਵਿਜੀਲੈਂਸ ਵਾਲਾ। ਤੇ ਚੁੱਕ ਕੇ ਇਹਨਾਂ ਨੇ ਕਿਹਾ ਕਿ ਜੀ ਹਾਂਜੀ ਹਾਂਜੀ, 2011 ਕੇ 12 ਦੇ ਵਿੱਚ ਕੋਈ ਮਜੀਠੀਆ ਦੇ ਜੋ ਕੰਪਨੀਆਂ ਜਾਂ ਖਾਤੇ ਕਹਿ ਲਓ, ਉਹਨਾਂ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਦਾ ਮਾਮਲਾ ਸੀਗਾ। ਇਹ ਚੱਕ ਕੇ ਤੇ ਇਹਨਾਂ ਨੇ ਵਿਜੀਲੈਂਸ ਨੂੰ ਮਗਰ ਲਾ ਦਿੱਤਾ। ਹੁਣ ਇਹਨਾਂ ਦਾ ਕਹਿਣਾ ਸੀਗਾ, ਇਹਨਾਂ ਦਾ ਜਿਹੜਾ
ਤਰਕ ਸੀਗਾ। ਜੀ ਇਹ ਕਹਿੰਦੇ ਸੀਗੇ ਕਿ ਦੇਖੋ ਅਸੀਂ ਇਹਦਾ ਜ਼ਿਕਰ ਜਿਹੜਾ ਆਪਣਾ ਇਨਕਮ ਟੈਕਸ ਰਿਟਰਨ ਹੁੰਦੀ ਆ ਜੀ ਉਹਦੇ ਵਿੱਚ ਕਰ ਦਿੱਤਾ ਹੈ। ਹੂੰ ਮਤਲਬ ਕਿ ਜੇ ਤੁਸੀਂ ਦੇਖੋ ਇੱਕ ਕਾਰੋਬਾਰੀ ਦੂਜੇ ਕਾਰੋਬਾਰੀ ਨਾਲ ਚਾਹੇ ਉਹਦਾ ਕੋਈ ਵੀ ਲੈਣ ਦੇਣ ਉਹਦੇ ਪਿੱਛੇ ਮੰਤਵ ਕੋਈ ਵੀ ਹੋ ਸਕਦਾ, ਉਹ ਛੱਡੋ। ਜੇ ਉਹਨੇ ਜੀ ਟ੍ਰਾਂਜੈਕਸ਼ਨ ਕੀਤੀ ਆ, ਜੀ ਟ੍ਰਾਂਜੈਕਸ਼ਨ ਉਹਨੇ ਸ਼ੋਅ ਕੀਤੀ ਆ ਇੱਕ ਨੰਬਰ ਦੇ ਵਿੱਚ, ਜੀ ਉਹਨੂੰ ਦਰਜ ਕਰ ਦਿੱਤਾ ITR ਦੇ ਵਿੱਚ, ਫਿਰ ਤਾਂ ਜੀ ਕੋਈ ਸਮੱਸਿਆ ਨਹੀਂ ਨਾ ਹੋਣੀ ਚਾਹੀਦੀ। ਹੂੰ ਟ੍ਰਾਂਜੈਕਸ਼ਨ ਤੇ ਆਹੀ ਹੈ ਨਾ, ਟ੍ਰਾਂਜੈਕਸ਼ਨ 2 ਨੰਬਰ ਦੀ ਤਾਂ ਹੋ ਹੀ ਨਹੀਂ ਸਕਦੀ। ਤਾਂ ਮੰਤਵ ਤੇ ਤੁਹਾਡੇ ਕੋਲ ਹਾਲੇ ਤੱਕ ਕਲੀਅਰ ਹੀ ਨਹੀਂ ਕਿ ਜੀ ਇੰਨੇ ਸਾਲ ਪਹਿਲਾਂ ਕਿਸ ਮੰਤਵ ਨਾਲ ਕੀਤਾ ਅਗਲੇ। ਜੀ ਤੋ ਜੀ ਇਸ ਕਰਕੇ ਮਤਲਬ ਕਿ ਇਹ ਇੱਕ ਟੇਢੇ ਢੰਗ ਦੇ ਨਾਲ ਇਹਨਾਂ ਨੂੰ ਰੋਕਿਆ ਗਿਆ ਸੀ। ਹਾਲਾਂਕਿ ਤੁਹਾਨੂੰ ਪਤਾ ਹੀ ਆ, ਪਹਿਲਾਂ ਜਦੋਂ ਹੀ ਇਹਨਾਂ ਦਾ ਅਸਤੀਫਾ ਹੋਇਆ ਉਹਤੇ ਬਾਅਦ ਚਰਚਾ ਚੱਲੀ ਕਿ ਗਿੱਲ ਸਾਹਿਬ ਤੇ ਜਾਣਗੇ ਜੀ ਆਮ ਆਦਮੀ ਪਾਰਟੀ ਦੇ ਵਿੱਚ। ਉਧਰੋਂ ਖਰੜ ਤੋਂ ਹੀ ਇਹ ਸੀਗੇ ਤੇ ਖਰੜ ਤੋਂ ਜੀ ਬੀਬੀ ਮਾਨ, ਉਹਨੇ ਜੀ ਜੀ ਅਸਤੀਫਾ ਦੇ ਕੇ ਰੌਲਾ ਪਾ ਲਿਆ। ਫਿਰ ਹੂੰ ਇਹਨਾਂ ਦੀ ਬਦਨਾਮੀ ਬੜੀ ਹੋਈ, ਇਹਨਾਂ ਨੇ ਜਾ ਕੇ ਉਹਨੂੰ ਟਕਾ ਲਿਆ ਬੀਬੀ ਨੂੰ। ਜੀ ਜੀ ਉਧਰੋਂ ਇਹ ਭਾਜਪਾ 'ਚ ਚਲੇ ਗਏ, ਇਹਨਾਂ ਦੇ ਮਗਰ ਵਿਜੀਲੈਂਸ ਲਾ ਦਿੱਤੀ। ਉਧਰੋਂ ਜੀ ਤੁਹਾਨੂੰ ਪਤਾ ਬੀਬੀ ਜਿਹੜੀ ਕਮੇਟੀ 'ਚ ਸੀ ਵਿਧਾਨ ਸਭਾ 'ਚ, ਉਹਦੀ ਵੀ ਛੁੱਟੀ ਕਰ ਜੀ ਦਿੱਤੀ। ਤਾਂ ਮਤਲਬ ਹੂੰ ਕਿ ਆਹ ਰੋਲ ਘਚੋਲਾ ਹੀ ਚੱਲ ਰਿਹਾ ਨਾ, ਇੱਕ ਦੂਜੇ ਨੂੰ ਖੱਜਲ ਕਰਨ ਦੀ ਗੱਲ ਆ। ਤਾਂ ਖੈਰ ਜੀ ਜੀ ਇਹਨਾਂ ਨੂੰ ਰਾਹਤ ਮਿਲ ਜਾਣੀ ਸੀ। ਸੋਮਵਾਰ ਤੱਕ ਪੁੱਛਗਿੱਛ ਜਿਹੜੀ ਆ ਉਹ ਨਹੀਂ ਹੋਏਗੀ। ਪੰਜਾਬ ਸਰਕਾਰ ਨੇ ਜਿਹੜਾ ਅੱਜ ਕੋਰਟ ਦੇ ਵਿੱਚ ਦਾਅਵਾ ਕੀਤਾ, ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਉਹੀ ਆ ਲਗਭਗ। ਤੇ ਇਹਨਾਂ ਨੇ ਹੂੰ ਜਿਹੜੇ 2 ਆਪਣੇ ਗਰਾਊਂਡ ਮੇਨਲੀ ਦਿੱਤੇ ਸੀਗੇ ਕਿ ਭਾਈ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ, ਜਿਹਦੇ ਚ ਨਾ ਕੋਈ ਸੰਮਨ ਹੈ, ਨੋਟਿਸ ਹੈ, ਨਾ ਕੋਈ ਕਾਨੂੰਨੀ ਪ੍ਰਕਿਰਿਆ ਦਾ ਕੋਈ ਤਲਾਸ਼ੀ ਵਾਰੰਟ ਹਾਸਲ ਕੀਤਾ ਗਿਆ, ਕੁਝ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੀ 4 ਕੰਪਲੈਕਸ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਨਿਵਾਸ ਸਥਾਨ ਵੀ ਹੈ, ਛਾਪੇਮਾਰੀ ਕੀਤੀ ਆ, ਪਰ ਇੱਥੋਂ ਕੁਝ ਬਰਾਮਦ ਹੀ ਨਹੀਂ ਹੋਇਆ। ਜੀ ਇਸ ਕਰਕੇ ਗਿੱਲ ਸਾਹਿਬ ਨੇ ਇਹ 2 ਗਰਾਊਂਡ ਰੱਖੇ ਆ। ਤੇ ਦੂਜੇ ਪਾਸੇ ਸਰਕਾਰ ਨੇ ਜਿਹੜਾ ਕਾਊਂਟਰ ਕੀਤਾ ਹੈ ਉਹ ਇਹ ਕਿ ਦੇਖੋ ਇਹਨਾਂ ਦੀ ਜਿਹੜੀ ਹੈ ਉਹ ਘੁੰਡੀ ਪੈਂਦੀ ਆ ਜਾ ਕੇ ਮਜੀਠੀਏ ਦੇ ਨਾਲ। ਕਰੋੜਾਂ ਦਾ ਹੂੰ ਇਹਨਾਂ ਦਾ ਨਜਾਇਜ਼ ਲੈਣ ਦੇਣ ਹੋਇਆ, ਸਬੂਤ ਸਾਡੇ ਕੋਲ ਆ, ਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਤੇ ਡਿਜੀਟਲ ਡਿਵਾਈਸ ਅਸੀਂ ਜ਼ਬਤ ਕੀਤੇ ਆ। ਜੀ ਇਸ ਤੋਂ ਬਾਅਦ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਕਿਹਾ ਕਿ ਕਾਰਵਾਈ ਰਾਜਨੀਤਿਕ ਬਦਲਾਅ ਸੀ। ਮੈਨੂੰ ਪਤਾ ਲੱਗਿਆ ਕਿ ਵਿਜੀਲੈਂਸ ਕੁਝ ਲੈਣ ਦੇਣ ਦੀ ਗੱਲ ਕਰ ਰਹੀ ਆ। ਇਹ ਐਂਟਰੀ 2012 ਦੀ ਆ ਤੇ ਕੰਪਨੀ ਤੋਂ ਕੰਪਨੀ ਦੇ ਵਿੱਚ ਜਿਹੜੀ ਇਹ ਟ੍ਰਾਂਜੈਕਸ਼ਨ ਹੁੰਦੀ ਆ, ਇਹ ਸਹੀ ਲੈਣ ਦੇਣ ਆ। ਇਸ ਲੈਣ ਦੇਣ ਨੂੰ ਉਹਨਾਂ ਨੇ ਆਪਣਾ ਜੋ ਇਨਕਮ ਟੈਕਸ ਦਾ ਰਿਕਾਰਡ ਹੈ ਉਹਦੇ ਵਿੱਚ ਵੀ ਜੋੜਿਆ। ਮੈਂ ਜੋ ਤੁਹਾਨੂੰ ਦੱਸਿਆ ਸੀ ਉਹੀ ਇਸ ਖਬਰ ਦੇ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ ਹੈ ਕਿ ਇਹਨਾਂ ਨੂੰ ਜੀ ਰਾਹਤ ਫਿਲਹਾਲ ਮਿਲ ਗਈ ਆ। ਸੋਮਵਾਰ ਤੱਕ ਪੁੱਛਗਿੱਛ ਨਹੀਂ ਹੋਏਗੀ, ਯਾਨੀ ਇਹਨੂੰ ਜੀ ਕਹਿੰਦੇ ਆ ਕਿ ਇੰਟਰਮ ਰਿਲੀਫ ਮਿਲ ਜਾਂਦੀ ਆ। ਤੇ ਜਦੋਂ ਮੈਂ ਤੁਹਾਨੂੰ ਇਹ ਸ਼ਬਦ ਕਹਿੰਦਾ ਹੁੰਦਾ ਇੰਟਰਮ ਰਿਲੀਫ ਮਿਲ ਜਾਂਦੀ ਕਿਸੇ ਮਾਮਲੇ 'ਚ, ਤਾਂ ਇਹ ਰਿਲੀਫ ਜੀ ਗਾਂ ਐਕਸਟੈਂਡ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਆ। ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਲੈਂਡ ਪੂਲਿੰਗ ਪਾਲਿਸੀ, ਜਿੱਥੇ ਕੱਲ ਇੱਕ ਪ੍ਰੈਸ ਨੋਟ ਦੇ ਨਾਲ ਹੀ ਕਹਿ ਦਿੱਤਾ ਗਿਆ ਕਿ ਇਹਨੂੰ ਵਿਡਰਾਅ ਕੀਤਾ ਜਾਂਦਾ ਹੈ, ਪਰ ਕਿਸਾਨਾਂ ਨੇ ਆਪਣੇ ਜਿਹੜੇ ਸੰਘਰਸ਼ ਉਲੀਕੇ ਸੀ, ਪ੍ਰੋਗਰਾਮ ਉਲੀਕੇ ਸੀ, ਉਹ ਤਾਂ ਵਾਪਸ ਨਹੀਂ ਲਏ। ਪਰ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਨੇ, ਵੱਖ-ਵੱਖ ਅਹੁਦਿਆਂ ਤੇ ਬੈਠੇ ਹੋਏ ਨੇ, ਕੀ ਉਹ ਫਰੰਟ ਫੁੱਟ ਤੇ ਆ ਰਹੇ ਨੇ ਇਸ ਤੋਂ ਬਾਅਦ? ਕੀ ਉਹ ਹੁਣ ਇਸ ਨੂੰ ਪ੍ਰਚਾਰਨ ਵੱਲ ਵੱਧ ਰਹੇ ਨੇ ਜਾਂ ਫਿਰ ਸੁੱਖ ਦਾ ਸਾਹ ਹੀ ਲੈ ਰਹੇ ਨੇ? ਇਹ ਦੇਖੋ ਅੰਦਰੂਨੀ ਗੱਲ ਜਿਹੜੀ ਆ ਉਹ ਤੇ ਇਹੋ ਹੀ ਆ ਕਿ ਸੁੱਖ ਦਾ ਸਾਹ ਆ ਕੁਛ ਲੀਡਰਾਂ ਨੂੰ। ਜੀ ਕਿਉਂਕਿ ਦੇਖੋ ਉਹਨਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਨਾ, ਇਹਨਾਂ ਚੀਜ਼ਾਂ ਨੂੰ ਮਤਲਬ ਕਿ ਜਸਟੀਫਾਈਬਲ ਬਣਾਉਣਾ ਜਾ ਕੇ ਬੜਾ ਔਖਾ ਸੀ ਉਹਨਾਂ ਦਾ। ਤੇ ਤੁਹਾਨੂੰ ਪਤਾ ਸਾਹ ਸੂਤਿਆ ਗਿਆ ਸੀ ਸਿੱਖਿਆ ਕ੍ਰਾਂਤੀ ਦੇ ਉਦਘਾਟਨਾਂ ਵੇਲੇ। ਉਧਰੋਂ ਜੀ ਜੀ ਟੋਲਿੰਗ, ਉਧਰੋਂ ਝੰਡਿਆਂ ਵਾਲੇ ਮਗਰ ਲੱਗ ਜਾਂਦੇ ਸਨ, ਉਧਰੋਂ ਦਿੱਲੀ ਵਾਲੇ ਕਹਿੰਦੇ ਕਿ ਉਦਘਾਟਨਾਂ ਦੀ ਫੋਟੋ ਗਰੁੱਪ ਵਿੱਚ ਜ਼ਰੂਰ ਡਾਲੇ ਆਪ। ਅਗਲਾ ਕਹਿੰਦਾ ਹੈ ਜੀ ਸਾਡੇ ਸਾਹ ਨਾਲ ਸਾਹ ਨਹੀਂ ਰਲਦਾ, ਫੋਟੋ ਕਿੱਥੇ ਹੂੰ ਡਾਲੀਏ ਦੱਸੋ। ਕਮਾਲ ਦੀ ਗੱਲ ਹੈ, ਜੀ ਤੇ ਰੁੱਖ ਦੇ ਨਾਲੋਂ ਡਾਲ ਟੁੱਟਣ ਵਾਲੀ ਹੋ ਗਈ ਆ। ਤਾਂ ਇਹ ਆਪਾਂ ਕਹਿ ਸਕਦੇ ਹਾਂ ਗੁਰਪ੍ਰੀਤ ਜੀ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹਨਾਂ ਨੇ ਵਾਪਸ ਲਈ ਆ, ਕੁਝ ਨੇਤਾ ਜੀ ਕਿਉਂਕਿ ਕੁਝ ਤੇ ਬਹੁਤ ਵੱਡੇ ਵਪਾਰੀ ਇਹਨਾਂ ਦੇ ਵਿੱਚ ਬੈਠੇ ਆ, ਧੰਨਾ ਸੇਠ ਬੈਠੇ ਆ, ਉਹਨਾਂ ਵਾਸਤੇ ਤਾਂ ਮੈਂ ਅੱਗੇ ਵੀ ਇੱਕ ਗੱਲ ਜਿਹੜੀ ਆ ਉਹ ਖੁਲਾਸੇ ਦੇ ਰੂਪ ਚ ਕੀਤੀ ਆ ਕਿ ਜੋ ਮੇਰੀ ਅੰਦਰੂਨੀ ਜਾਣਕਾਰੀ ਆ, ਹੋ ਸਕਦਾ ਜੀ ਹੈ ਕਿ ਗਲਤ ਹੋਵਾਂ ਮੈਂ,
ਪਰ ਜੋ ਮੇਰੀ ਜਾਣਕਾਰੀ ਹੈ ਕਿ ਦਰਅਸਲ ਸਤਿੰਦਰ ਜੈਨ ਨੇ ਹੀ ਇਹ ਗੇਮ ਕਮਾਈ ਆ। ਤੇ ਮੈਂ ਜੀ ਵੀਕਐਂਡ ਵਾਲੇ ਪ੍ਰੋਗਰਾਮ 'ਚ ਵੀ ਕ੍ਰੋਨੋਲੋਜੀ ਜਿਹੜੀ ਸਮਝਾਈ ਸੀ, ਨਹੀਂ ਕੱਲ, ਸ਼ਾਇਦ ਕੱਲ ਵਾਲੇ ਪ੍ਰੋਗਰਾਮ 'ਚ। ਤਾਂ ਗੱਲ ਜੀ ਇਹ ਆ ਜੀ ਕਿ ਸਤਿੰਦਰ ਜੈਨ ਦਾ ਇੱਕ ਸੁਪਨਾ ਇਸੇ ਤਰ੍ਹਾਂ ਦਾ ਸੀਗਾ ਕਿ ਸੈਨਿਕ ਫਾਰਮ ਹਾਊਸ ਜਿਹੜੇ ਆ ਉਹ ਬਣਾਏ ਜਾਣ, ਤੇ ਮਤਲਬ ਕਿ ਜਿਨ੍ਹਾਂ ਦੀ ਕੀਮਤ ਜੇ ਤੁਸੀਂ ਦਿੱਲੀ ਦੇ ਲਾਗੇ ਦੇਖੋਗੇ ਤੇ ਕਈ ਸੈਂਕੜੇ ਕਰੋੜ 'ਚ ਵੀ ਚਲੇ ਜਾਂਦੇ ਨੇ। ਇਹ ਇਸ ਤਰ੍ਹਾਂ ਦਾ ਜੀ ਮਾਡਲ ਲੈਵਲ ਹੁੰਦੇ ਸੀ, ਤੇ ਉਹਦੇ 'ਚ ਕੁਝ ਕਾਰੋਬਾਰੀ ਸ਼ਾਮਲ ਸੀਗੇ, ਖਾਸ ਤੌਰ ਤੇ ਲੁਧਿਆਣੇ ਜੀ ਇਲਾਕੇ ਦੇ। ਹੁਣ ਤੁਹਾਨੂੰ ਪਤਾ ਵੀ ਲੱਗ ਗਿਆ ਹੋਣਾ ਕਿ ਕਿਹੜੇ ਲੀਡਰ ਹੋ ਸਕਦੇ ਆਮ ਆਦਮੀ ਪਾਰਟੀ ਦੇ। ਤਾਂ ਜੀ ਜੀ ਮਤਲਬ ਕਿ ਇਹਨਾਂ ਦੀ ਮਿਲੀ ਭੁਗਤ ਜ਼ਰੂਰ ਸੀਗੀ, ਪਰ ਹੂੰ ਕਹਿ ਲਈਏ ਕਿ ਕੁਝ ਲੀਡਰਾਂ ਨੂੰ ਸੁੱਖ ਦਾ ਸਾਹ ਜ਼ਰੂਰ ਆਇਆ। ਬਾਕੀ ਹੁਣ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਇਹਦਾ ਭੋਗ ਪੈ ਗਿਆ। ਜਿਹੜੀ ਚਰਚਾ ਚੱਲਦੀ ਆ ਕਿ ਕਿਸੇ ਨਾ ਕਿਸੇ ਰੂਪ 'ਚ ਵਾਪਸ ਆ ਜਾਊਗੀ, ਗੰਗਾ ਗਈਆਂ ਹੱਡੀਆਂ ਕਿੱਥੇ ਮੁੜਨੀਆਂ, ਇਹ ਹੁਣ ਨਹੀਂ ਇਦਾਂ ਦੀ ਜ਼ਰੂਰਤ ਕਰਨਗੇ। ਤੇ ਦੂਜਾ ਇਹ ਆ ਕਿ ਦਿੱਲੀ ਦਾ ਕੁਛ ਹੱਦ ਤੱਕ ਕਹਿ ਲਓ ਕਿ ਹੁਣ ਪਿਛਲਖੁਰੀ ਤੁਰ ਜਾਣਾ ਤੈਅ ਆ, ਯਾਨੀ ਜਿਹੜਾ ਦਿੱਲੀ ਗਰੁੱਪ ਆ। ਕਿਉਂ? ਹੂੰ ਕਿਉਂਕਿ ਇਹਨਾਂ ਦੇ ਬੰਦਿਆਂ ਨੇ ਅੰਦਰ ਖਾਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਆ, ਤੇ ਕੁਝ ਕੁ ਨੇ ਤੇ ਤੁਹਾਨੂੰ ਪਤਾ ਹੀ ਹੈ ਜਨਤਕ ਤੌਰ ਤੇ ਇਹਨਾਂ ਦੇ ਖਿਲਾਫ ਝੰਡਾ ਚੁੱਕ ਲਿਆ ਸੀ। ਜੀ 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 ਇਹ ਤਾਂ ਹੈ। ਜਿਸ ਤਰੀਕੇ ਦੀ ਫਜ਼ੀਅਤ ਸਰਕਾਰ ਦੀ ਹੋਈ ਹੈ, ਉਸ ਤੋਂ ਬਾਅਦ ਜੇ ਪਾਲਿਸੀ ਵਾਪਸ ਵੀ ਲੈ ਲਈ ਹੈ ਤਾਂ ਕਿਸਾਨ ਇਹੀ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਤੇ ਇਤਬਾਰ ਕੋਈ ਨਹੀਂ ਹੈ, ਇਹ ਕਿਸੇ ਹੋਰ ਰਾਸਤੇ ਥਾਣੀ ਵੀ ਆ ਸਕਦੇ ਨੇ, ਜਾਂ ਫਿਰ ਇਹਨੂੰ ਨਹੀਂ ਪੂਰਨ ਨਹੀਂ ਤੌਰ ਨਹੀਂ ਤੇ ਰੱਖ। ਗੁਰਪ੍ਰੀਤ ਜੀ, ਜੀ ਪਤਾ ਕੀ ਹੁੰਦਾ ਹੈ, ਜਿਹੜੀਆਂ ਕਿਸਾਨ ਜੀ ਯੂਨੀਅਨਾਂ ਨੇ, ਹੂੰ ਕਿਸਾਨ ਯੂਨੀਅਨਾਂ ਕਦੇ ਵੀ, ਅੱਛਾ, ਦੋਨਾਂ ਦਾ ਇਹੀ ਤੇ ਟਕਰਾਅ ਹੁੰਦਾ ਹੈ ਨਾ, ਨਾ ਜੀ ਉਹ ਉਹਨਾਂ ਨੂੰ ਕ੍ਰੈਡਿਟ ਦਿੰਦੇ ਨੇ, ਨਾ ਉਹ ਉਹਨਾਂ ਨੂੰ ਕ੍ਰੈਡਿਟ ਦਿੰਦੇ ਨੇ। ਹੂੰ ਠੀਕ ਹੈ ਨਾ ਜੀ। ਸੋ ਇਹ ਵਿੱਚ ਵਿਚਾਲੇ ਹੁੰਦਾ ਹੀ ਰਹੇਗਾ। ਜਦੋਂ ਜਨਤਕ ਤੌਰ ਤੇ ਕਿਸੇ ਨੇ ਕਹਿ ਦਿੱਤਾ ਕਿ ਅਸੀਂ ਬਸ ਬਈ ਸਾਡਾ ਕੰਮ ਹੈ, ਕਿਉਂਕਿ ਹਾਲੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਨਾ, ਤੁਸੀਂ ਦੇਖੋ ਲੈ ਕਿੱਥੇ ਜੀ ਹੋਣਗੇ। ਜੀ ਜੀ ਤਾਂ ਹਾਈ ਕੋਰਟ ਇਹਨਾਂ ਦੀ ਵਾਟ ਨਾ ਲਵਾ ਦੇਗੀ ਕਿ ਕੀ ਹੂੰ ਤਮਾਸ਼ਾ ਲਾਇਆ ਤੁਸੀਂ। ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੋਇਆ ਹੈ, ਬਕਾਇਦਾ ਜੀ ਸਾਈਨ ਕੀਤੇ ਹੋਏ ਨੇ ਮੇਰੇ ਖਿਆਲ ਦੇ ਨਾਲ। ਤੁਸੀਂ ਉਹਨੂੰ ਪ੍ਰੈਸ ਨੋਟ ਨੂੰ ਲੱਭੋ, ਕਿਹਦੇ ਸਾਈਨ ਆ, ਮੈਂ ਤੇ ਜੀ ਵੇਖੇ ਜੀ ਨਹੀਂ ਹੈ, ਗੌਰ ਨਾਲ ਚੀਫ ਵੇਖੋ ਨਾ ਸਕੱਤਰ ਜਿਹੜਾ। ਦੇ ਨੇ ਜੀ। ਅਤੇ ਚੀਫ ਸੈਕਟਰੀ, ਤੁਹਾਨੂੰ ਪਤਾ ਚੀਫ ਸੈਕਟਰੀ ਜਿਹੜਾ ਹੈ ਉਹ ਕਹਿ ਲਓ ਕਿ ਜਿਵੇਂ ਚੁਣੇ ਹੋਏ ਨੁਮਾਇੰਦਿਆਂ ਦਾ ਮੁੱਖ ਮੰਤਰੀ ਨੇਤਾ ਹੂੰ ਹੈ, ਸਾਰਿਆਂ ਦਾ ਚੀਫ ਹੈ, ਹੈਡ ਹੈ, ਜੀ ਉਵੇਂ ਜੀ ਬਿਊਰੋਕ੍ਰੇਸੀ ਦਾ ਹੈਡ ਕੌਣ ਹੈ? ਚੀਫ ਸੈਕਟਰੀ। ਤੇ ਕੋਈ ਤਮਾਸ਼ਾ ਥੋੜੀ ਆ ਕਿ ਉਹ ਕਿਸੇ ਢੰਗ ਨਾਲ ਲੈ ਆਉਣਗੇ ਤੇ ਹਾਈ ਕੋਰਟ ਤੇ ਬਾਟ ਲਵਾ ਦੇਗੀ ਨਾ ਇਹਨਾਂ ਦੀ। ਹਾਲੇ ਜੀ ਮਤਲਬ 4 ਹਫ਼ਤੇ ਬਾਕੀ ਆ, 4 ਹਫ਼ਤੇ ਤਾਂ ਸਮਝੋ ਕੁਝ ਵੀ ਨਹੀਂ ਕਰ ਸਕਦੇ। ਉਦੋਂ ਹੂੰ ਨੂੰ ਜਦ ਨੂੰ ਚੋਣ ਆ ਜਾਣੀ ਜੀ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਜਾਂ ਤਰਨਤਾਰਨ ਵਾਲੀ, ਇਹਨਾਂ ਨੇ ਜੀ ਕੰਨ ਜੀ 'ਚ ਪਾਇਆ ਜੀ ਰੜਕਣਾ। ਤੁਸੀਂ ਕਹਿੰਦੇ ਲੈਂਡ ਪੂਲਿੰਗ, ਹੂੰ ਲੈਂਡ ਪੂਲਿੰਗ ਛੱਡੋ ਤੇ ਬੈਂਡ ਪੂਲਿੰਗ ਹੋਈ ਪਈ ਆ। ਜੀ ਸੋ ਦੱਸ ਦਈਏ, ਥੋੜੀ ਸੋਧ ਕਰ ਦਈਏ। ਚੀਫ ਸੈਕਟਰੀ ਨੇ ਪ੍ਰਿੰਸੀਪਲ ਸੈਕਟਰੀ ਦੇ ਸਾਈਨ ਨੇ, ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਪੰਜਾਬ। ਜੀ ਹਾਂ, ਤਾਂ ਜੀ ਪ੍ਰਿੰਸੀਪਲ ਸੈਕਟਰੀ ਮਤਲਬ ਕਿ ਉਹਨਾਂ ਦੇ ਡਿਪਾਰਟਮੈਂਟ ਦੇ ਜਿਹੜੇ ਕਹ ਲਓ ਪ੍ਰਿੰਸੀਪਲ ਸਕੱਤਰ ਹਾਊਸਿੰਗ ਨੇ, ਡਿਪਾਰਟਮੈਂਟ ਦੇ। ਜੀ ਜੀ ਹਾਊਸਿੰਗ ਡਿਪਾਰਟਮੈਂਟ ਦੇ, ਤਾਂ ਬਸ ਗੱਲ ਖਤਮ ਹੋ ਗਈ। ਇਹ ਕੋਈ ਪ੍ਰੈਸ ਨੋਟ ਇਹ ਤੇ ਹੈ ਨਹੀਂਗਾ ਕਿ ਮਿੰਟੂ ਗੁਰੂਸਰੀਆ ਨੇ ਆਪਦੇ ਵੱਲੋਂ ਜਾਰੀ ਕੀਤਾ। ਇਹ ਤੇ ਕਹਿ ਲਓ ਕਿ ਬਿਊਰੋਕਰੇਟ ਜਿਹੜਾ ਟੈਕਨੋਕ੍ਰੇਟ ਆ, ਜਿਹੜਾ ਉਸ ਡਿਪਾਰਟਮੈਂਟ ਨੂੰ ਹੈਡ ਕਰ ਰਿਹਾ ਹੈ, ਤਾਂ ਇਹ ਉਹਦੇ ਦਸਤਖਤਾਂ ਹੇਠ ਜਾਰੀ ਹੋਇਆ ਕਿ ਅਸੀਂ ਵਾਪਸ ਲੈਨੇ ਆ। ਠੀਕ ਹੈ ਨਾ ਜੀ। ਹੂੰ ਬਾਕੀ ਜੀ ਜਿਹੜੀ ਜੀ ਫਾਰਮੈਲਿਟੀ ਆ ਉਹ ਇਹਨਾਂ ਨੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਵੀ ਲਿਖਿਆ ਕਿ ਜੋ ਵੀ ਸੌਦਾ ਬਚਿਆ, ਜੋ ਵੀ ਪਿੱਛੇ ਕੋਈ ਡੀਲਿੰਗ ਹੋਈ ਆ, ਅਸੀਂ ਉਸ ਨੂੰ ਵੀ ਜੀ ਕੈਂਸਲ ਕਰਾਂਗੇ। ਜੀ ਸੋ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਪਾਕਿਸਤਾਨ ਘੁੰਮਣਾ ਤਾਂ ਚਾਹੁੰਦੇ ਨੇ, ਪਰ ਉਹ ਸਿੱਧੇ ਰਾਹ ਜਾਣਾ ਚਾਹੁੰਦੇ ਨੇ। ਇਹ ਕੌਣ ਲੋਕ ਨੇ ਜੀ? ਜਿਹੜੇ 50 ਲੋਕ ਪਾਣੀ ਦੇ ਥਰੂ ਪਹੁੰਚ ਚੱਲੇ ਸੀ ਪਾਕਿਸਤਾਨ, ਬੜਾ ਕਹਿੰਦੇ ਪਾਣੀ ਲੈ ਚੱਲਿਆ ਸੀ ਇਹਨਾਂ ਨੂੰ ਪਾਕਿਸਤਾਨ ਦਿਖਾਉਣ। ਤੇ ਦੇਖੋ, ਇਹ ਤੇ ਮੰਦਭਾਗੀ ਘਟਨਾ ਵਾਪਰ ਚੱਲੀ ਸੀਗੀ, ਕਿਉਂਕਿ ਸਤਲੁਜ ਦੇ ਵਿੱਚ ਦੱਸਦੇ ਆ ਕਿ ਲਗਭਗ 50 ਲੋਕ ਜਿਹੜੇ ਸੀਗੇ ਉਹ ਅੱਜ ਵਹਿ ਚੱਲੇ ਸੀਗੇ। ਦੇਖੋ, ਸਤਲੁਜ ਨੂੰ ਜੇ ਤੁਸੀਂ ਗਾਂਹ ਜਾ ਕੇ ਦੇਖੋਗੇ ਸਾਹਿਬ, ਜਿਵੇਂ ਫਿਰੋਜ਼ਪੁਰ ਏਰੀਏ 'ਚ ਦਾਖਲ ਹੋ ਜਾਂਦਾ ਸਤਲੁਜ, ਠੀਕ ਹੈ ਨਾ ਜੀ। ਹੂੰ ਇਹ ਹੂੰ ਇਧਰ ਨੂੰ ਮੈਨੂੰ ਨਹੀਂ ਪਤਾ ਤੁਸੀਂ ਇਲਾਕਾ ਦੇਖਿਆ ਹੋਵੇ ਕਿਤੇ ਮਮਦੋਟ ਵਾਲਾ, ਕਿਉਂਕਿ ਗਾਂਹ ਹਰੀਕੇ ਹੈਡ ਤੱਕ ਤਾਂ ਤੁਸੀਂ ਦੇਖਿਆ ਹੋਣਾ। ਜੀ ਹਰੀਕੇ ਹੈਡ ਤੋਂ ਇਹ ਦਰਿਆ ਡਿੱਗਦਾ ਥੱਲੇ ਨੂੰ ਜੀ, ਇਧਰ ਨੂੰ ਸਾਡੇ ਇਲਾਕੇ ਨੂੰ, ਫਿਰੋਜ਼ਪੁਰ ਨੂੰ। ਤੇ ਜਦੋਂ ਇਹ ਫਿਰ ਚੜਾਈ ਕਰਦਾ ਹੈ ਗੁਰਪ੍ਰੀਤ ਜੀ, ਤੇ ਡਰਾਉਂਦਾ ਹੈ। ਇਹ ਤੇ ਜੀ ਡਰਾਉਂਦਾ ਹੈ। ਤੇ ਮਤਲਬ ਕਿ ਇੱਥੇ ਨਾ ਗਜਨੀ ਵਾਲਾ ਬਿਲਕੁਲ ਬਾਰਡਰ ਏਰੀਆ ਕਹਿ ਲਓ, ਇੱਥੋਂ ਗਾਂ ਫਿਰ ਜੀ ਪਾਰ ਲੰਘ ਜਾਂਦਾ ਹੈ। ਜੀ ਜੀ ਹੁਣ ਇੱਥੇ ਮਤਲਬ ਕਿ ਇਹ ਵਿਚਾਰੇ ਬਾਰਡਰ ਦੇ ਲੋਕ ਸੀਗੇ। ਇਹ ਬੜੀ ਇੱਧਰ ਜੀ ਤੇ ਜੂਨ ਬੁਰੀ ਆ ਲੋਕਾਂ ਦੀ। ਇੱਕ ਬਾਰਡਰ ਹੂੰ ਏਰੀਆ,
ਇੱਕ ਇਧਰੋਂ ਚੜਾ ਆ ਜਾਂਦਾ ਪਾਣੀ ਦਾ, ਜੀ ਫਾਜ਼ਿਲਕਾ ਤੇ ਫਿਰੋਜ਼ਪੁਰ, ਇਹ ਤੇ ਪਹਿਲੀਆਂ ਚ ਡੁੱਬਦੇ ਨੇ ਵਿਚਾਰੇ। ਜੀ ਤੇ ਕਹਿ ਸਕਦੇ ਸਹੂਲਤਾਂ ਦੀ ਕਮੀ ਨਾਲ ਜੂਝਦੇ ਲੋਕ ਆ। ਤੇ ਇਹ ਜੀ ਮਤਲਬ ਕਿ ਜਦੋਂ ਅੱਜ ਦਰਿਆ ਪਾਰ ਕਰ ਰਹੇ ਸੀਗੇ, ਠੀਕ ਜੀ ਹੈ ਨਾ, ਕੀ ਕਰਨ ਗਏ ਸੀਗੇ ਇਕੱਠੇ ਹੋ ਕੇ, ਤੇ ਉਹ ਪਾਣੀ ਦਾ ਵਹਾਅ ਜਿਹੜਾ ਬੜਾ ਤੇਜ਼ ਹੋ ਗਿਆ। ਤੇ ਜੀ ਇਹ ਜਿਹੜੀ ਕਿਸ਼ਤੀ ਸੀ ਇਹਨਾਂ ਦੀ, ਜਗਾੜੂ ਕਿਸ਼ਤੀ ਹੁੰਦੀ ਆ, ਉਹ ਤੇ ਦੱਸਦੇ ਆ ਹੂੰ ਕਿ ਡੁੱਬ ਚੱਲੀ ਸੀਗੀ। ਤੇ ਉਹ ਜੀ ਨਾ ਮਤਲਬ ਕਿ ਕੰਟਰੋਲ ਹੁੰਦੀ ਤੇ ਗਏ ਸੀਗੇ। ਜੀ ਤੋ ਖੈਰ ਇਹ ਬੜੀ ਮੰਦਭਾਗੀ ਗੱਲ ਆ। ਮੇਰੇ ਖਿਆਲ ਦੇ ਨਾਲ ਦੇਖੋ, ਹਰ ਵਾਰੀ ਕੀ ਹੁੰਦਾ ਹੈ, ਆਪ ਥੋੜੇ ਦਿਨ ਪਹਿਲਾਂ ਤੱਕ ਇਹਨਾਂ ਦੇ ਬਿਆਨ ਸੀ ਕਿ ਹੜ੍ਹਾਂ ਵਾਸਤੇ ਸਾਰੀਆਂ ਤਿਆਰੀਆਂ ਮੁਕੰਮਲ ਨੇ। ਤੇ ਤਿਆਰੀਆਂ ਤੁਹਾਡੀਆਂ ਕਾਹਦੀਆਂ ਨੇ? ਸੁਣਛਣਾ ਤਿਆਰੀਆਂ ਨੇ ਜੀ ਵੀ ਘੱਟੋ ਘੱਟ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬੋਟਸ ਜਿਹੜੀਆਂ ਉਹ ਤੇ ਫੁੱਲ ਮੁਹੱਈਆ ਕਰਵਾਓ ਨਾ। ਜੀ ਵੀ ਜਿੱਥੇ ਇਸ ਤਰ੍ਹਾਂ ਦੀਆਂ ਜਗਾੜੂ ਕਿਸ਼ਤੀਆਂ ਚੱਲਦੀਆਂ, ਉਹਨਾਂ ਦੀ ਹੂੰ ਜਗ੍ਹਾ ਤੇ ਭਾਈ ਘੱਟੋ ਘੱਟ ਤੁਸੀਂ ਜਾ ਕੇ ਬੋਟਸ ਵਗੈਰਾ ਜਿਹੜੀਆਂ ਦਿਓ ਇੰਜਨ ਵਾਲੀਆਂ। ਜੀ ਤਾਂ ਇਹ ਕਹਿ ਦਿੰਦੇ ਨੇ ਕਿ ਲਓ ਜੀ ਆਹ ਸਾਰਾ ਕੁਝ ਮੁਕੰਮਲ ਹੈ ਜੀ, ਤਿਆਰੀ ਕੁਝ ਵੀ ਤਿਆਰੀ ਮੁਕੰਮਲ ਨਹੀਂ ਹੁੰਦੀ ਇਹਨਾਂ ਦੀ। ਹੂੰ ਮੈਂ 88 ਵਾਲੇ ਹੜ੍ਹਾਂ ਤੋਂ ਮੇਰੀ ਸੁਰਤ ਸੰਭਲੀ ਆ। ਮੈਂ ਬਹੁਤ ਵਾਰੀ ਵੱਡੇ ਮੀਂਹ ਦੇਖੇ ਆ, ਹੜ੍ਹ ਦੇਖੇ ਆ। ਤੁਸੀਂ ਵੀ ਤਾਂ ਹੜ੍ਹ ਦੇਖੇ ਹੀ ਆ ਨਾ, ਆ ਪਿੱਛੇ ਜੇ ਆਏ ਸੀ। ਜੀ ਜੀ ਇਸ ਤੋਂ ਜੀ ਜੀ ਪਹਿਲਾਂ 12-13 ਦੇ ਵਿੱਚ ਇਸ ਤਰ੍ਹਾਂ ਹੋਇਆ, ਬਹੁਤ ਵਾਰੀ ਹੋਇਆ। ਜੀ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਹਰੇਕ ਵਾਰੀ ਪ੍ਰਸ਼ਾਸਨ ਕਹਿ ਦਿੰਦਾ ਹੈ ਕਿ ਜੀ ਤਿਆਰੀਆਂ ਮੁਕੰਮਲ ਨੇ, ਪਰ ਕੋਈ ਤਿਆਰੀਆਂ ਮੁਕੰਮਲ ਨਹੀਂ ਹੁੰਦੀਆਂ। ਤਿਆਰੀਆਂ ਬਸ ਇਹੋ ਮੁਕੰਮਲ ਹੁੰਦੀਆਂ ਕਿ ਜੋ ਸਗੋਂ ਇਹਨਾਂ ਉਜਾੜਿਆਂ ਦੇ ਨਾਮ ਤੇ ਕੋਈ 4 ਪੈਸੇ ਆਏ ਹੁੰਦੇ ਆ, ਉਹਨਾਂ ਨੂੰ ਥੋੜਾ ਬਹੁਤਾ ਇੱਧਰ ਉੱਧਰ ਕਰਨ ਦਾ ਕੰਮ ਤਿਆਰ ਹੁੰਦਾ ਹੈ। ਢਕਾਰਨੇ ਕਿਵੇਂ ਨੇ ਉਹਦੀ ਤਿਆਰੀ ਹੁੰਦੀ ਹੈ। ਉਹ ਤਿਆਰੀ ਤਾਂ ਕਹਿ ਰਹੇ ਹੁੰਦੇ ਨੇ, ਪਰ ਆਪਾਂ ਨਹੀਂ ਸਮਝਦੇ ਕਿਹੜੀ ਤਿਆਰੀ ਦੀ ਗੱਲ ਕਰ ਰਹੇ ਨੇ। ਜੀ ਅੱਗੇ ਚਲੀਏ। ਤੇ ਰਾਹੁਲ ਦਾ ਦਾਵਾ ਹੈ ਕਿ ਪਿਕਚਰ ਹਲੇ ਬਾਕੀ ਹੈ। ਵੈਸੇ ਤਾਂ ਕੱਲ ਵੀ ਪਿਕਚਰ ਥੋੜੀ ਜਿਹੀ ਦਿਖਾਈ ਓਪੋਜੀਸ਼ਨ ਨੇ। ਹਾਂਜੀ, ਕੱਲ ਵਾਲੀ ਪਿਕਚਰ ਤਾਂ ਬਹੁਤ ਕਹਿ ਲਓ ਕਿ ਪੂਰੀ ਜ਼ਬਰਦਸਤ ਸੀਗੀ। 300 ਦੇ ਕਰੀਬ ਹੂੰ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਸੜਕ ਤੇ ਆ ਜਾਣੇ। ਮੈਂ ਤੇ ਅੱਗੇ ਕਹਿ ਰਿਹਾ ਕਿ ਨਰਿੰਦਰ ਮੋਦੀ ਦੀ ਜ਼ਿੰਦਗੀ ਦਾ ਆ ਜਿਹੜਾ ਕਹਿ ਲਓ ਕਿ ਹੁਣ ਮਹੀਨਾ ਸਵਾ ਮਹੀਨਾ ਨਾ, ਜੀ ਜੀ ਇਹ ਬਹੁਤ ਮੁਸ਼ਕਲ ਗੁਜ਼ਰ ਰਿਹਾ ਹੈ, ਬਹੁਤ ਮੁਸ਼ਕਲ। ਉਧਰੋਂ ਚਾਚਾ ਜੀ ਟਰੰਪ ਨਹੀਂ ਟਿਕ ਰਿਹਾ, ਹੂੰ ਉਧਰੋਂ ਤੁਹਾਨੂੰ ਪਤਾ ਪਾਕਿਸਤਾਨ ਨਹੀਂ ਟਿਕਦਾ, ਜੀ ਉਧਰੋਂ ਸਾਡੀ ਇਕਨੋਮੀ ਨਹੀਂ ਟਿਕ ਰਹੀ, ਜੀ ਠੀਕ ਹੈ ਜੀ। ਉਧਰੋਂ ਆਰਐਸਐਸ ਦਾ ਇੱਕ ਧੜਾ ਨਹੀਂ ਟਿਕਦਾ ਪਿਆ, ਉਹ ਕਹਿੰਦਾ ਵੀ ਹੂੰ ਮਾਰਗਦਰਸ਼ਨ ਮੰਡਲ ਚ ਭੇਜਣਾ ਹੀ ਭੇਜਣਾ। ਜੀ ਉਧਰੋਂ ਜੀ ਅਮਿਤ ਸ਼ਾਹ ਦਾ ਮਨ ਨਹੀਂ ਟਿਕਦਾ, ਉਹ ਕਹਿੰਦਾ ਵੀ ਮੈਂ ਤੇ ਉਪਨਿਸ਼ਦ ਪੜਿਆ ਕਰਾਂਗਾ, ਵੇਦ ਪੜਿਆ ਕਰਾਂਗਾ, ਮੈਂ ਤੇ ਆਰਗੈਨਿਕ ਖੇਤੀ ਕਰ ਲੈਣੀ ਆ ਜੀ ਰਿਟਾਇਰਮੈਂਟ ਤੋਂ ਬਾਅਦ। ਮਤਲਬ ਕਿ ਟਿਕਟ ਕਾ ਹੈ ਹੀ ਨਹੀਂ ਕਿਤੇ ਸਰ। ਉਧਰੋਂ ਹੁਣ ਜੀ ਰਾਹੁਲ ਗਾਂਧੀ ਨਹੀਂ ਟਿਕਣ ਡਿਆ, ਦੇ ਥੱਬਿਆਂ ਦੇ ਥੱਬੇ, ਦੇ ਥੱਬਿਆਂ ਦੇ ਥੱਬੇ ਕਾਗਜ਼ ਕੱਢੀ ਆਉਂਦਾ। ਤਾਂ ਖੈਰ ਹੂੰ ਬਿਹਾਰ ਦੇ ਵਿੱਚ ਜਿਹੜੀ ਅਪਡੇਟ ਹੋਈ ਆ ਵੋਟਰ ਲਿਸਟ, ਉਹਦੇ ਵਿੱਚ 124 ਸਾਲ ਦੀ ਫਸਟ ਟਾਈਮ ਵੋਟਰ ਜਿਹੜੀ ਆ ਮਿੰਤਾ ਦੇਵੀ, ਉਹ ਵੀ ਆ ਗਈ ਆ ਮੈਦਾਨ 'ਚ। 124 ਸਾਲ ਦੀ ਉਮਰ ਦੀ ਮਾਈ ਆ, ਉਹ ਕਹਿੰਦੀ ਆ ਕਿ ਮੈਂ ਪੁੱਤ ਪਹਿਲੀ ਵਾਰੀ ਵੋਟ ਪਾਉਣ ਨੂੰ ਜਾਣਾ, ਮੈਨੂੰ ਜੀ ਰਾਹ ਦੱਸ ਦਿਓ। ਕਮਾਲ ਦੀ ਗੱਲ ਹੈ, ਕੋਈ ਸਮਝ ਨਹੀਂ ਆਉਂਦੀ ਕਿ ਚੋਣ ਕਮਿਸ਼ਨ ਆ ਕਿ ਕੀ ਡਰਾਮਾ ਚੱਲ ਰਿਹਾ ਸਾਹਿਬ। ਤੇ ਹੂੰ ਖੈਰ ਇਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਇਹ ਜਾਣਦਾ ਹੈ ਤੇ ਅਸੀਂ ਵੀ ਜਾਣਦੇ ਹਾਂ ਕਿ ਜੀ ਭਾਈ ਸਾਰਾ ਕੁਝ ਜਿਹੜਾ ਹੈ ਨਾ, ਇਹਨਾਂ ਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਪਹਿਲਾਂ ਕੋਈ ਸਬੂਤ ਨਹੀਂ ਸੀ, ਪਰ ਹੁਣ ਸਾਡੇ ਕੋਲ ਜੀ ਸਬੂਤ ਬਹੁਤ ਆ। ਅਸੀਂ ਸੰਵਿਧਾਨ ਦੀ ਰੱਖਿਆ ਕਰਦੇ ਹਾਂ। ਇੱਕ ਵਿਅਕਤੀ ਇੱਕ ਵੋਟ ਸੰਵਿਧਾਨ ਦੀ ਨੀਂਹ ਆ ਕਿ ਜੀ ਇਲੈਕਸ਼ਨ ਕਮਿਸ਼ਨ ਦਾ ਫਰਜ਼ ਹੈ ਕਿ ਉਹ ਇੱਕ ਵਿਅਕਤੀ ਇੱਕ ਵੋਟ ਨੂੰ ਲਾਗੂ ਕਰੇ। ਲੇਕਿਨ ਇਹਨਾਂ ਨੇ ਐਸਾ ਨਹੀਂ ਕੀਤਾ। ਅਸੀਂ ਐਸਾ ਕਰਦੇ ਰਹਾਂਗੇ ਤੇ ਕਰਦੇ ਰਹਾਂਗੇ। ਮਤਲਬ ਸਾਫ਼ ਹੈ, ਉਹ ਕਹਿੰਦੇ ਕਿ ਸਾਡੇ ਕੋਲ ਸਬੂਤ ਬਹੁਤ ਆ, ਪਿਕਚਰ ਹਾਲੇ ਬਾਕੀ ਆ, ਤੁਸੀਂ ਦੇਖਦੇ ਜੀ ਜਾਓਗੇ ਕੀ ਬਣੇਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੇ ਮਾਮਲੇ ਆ ਸਰ, ਹੈਰਾਨ ਕਰਦੇ ਮਾਮਲੇ ਆ ਕਿ 124 ਸਾਲ ਦੀ ਫਸਟ ਟਾਈਮ ਵੋਟਰ। ਤੇ ਮੈਂ ਤੇ ਕਹਿੰਦਾ ਕਿ ਤਗੜੇ ਹੋ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲ ਵਧੀਏ। ਸਾਡੀਆਂ ਤੇ ਵੋਟਰ ਲਿਸਟਾਂ 'ਚ ਹੀ ਮੈਨੂੰ ਲੱਗਦਾ ਕਿ ਸੈਂਕੜੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨਿਕਲ ਆਉਣੇ ਆ। ਉਹ ਇੱਕ ਪਤਾ ਨਹੀਂ ਜੀ ਕਿ ਉਹ ਜੀ ਇੱਕ ਅੰਕਲ ਤੁਸੀਂ ਦੇਖੋ 50 ਜਵਾਕ ਹੀ ਜੰਮੀ ਖੜਾ ਵੋਟਰ ਲਿਸਟ ਦੇ ਮੁਤਾਬਕ। ਕੀ ਕੁਝ ਹੋ ਰਿਹਾ? 80 ਵੋਟਰ ਇੱਕ ਕਮਰੇ 'ਚ ਰਹਿ ਰਹੇ ਨੇ ਸਰ। ਤੇ ਕੀ ਇਹ ਰਿਕਾਰਡ ਨਹੀਂ ਹੈਗੇ ਦੁਨੀਆ ਦੇ ਵਿੱਚ? ਜੀ
ਜੀ, ਜੀ, ਇਹ ਤਾਂ ਹੈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।